ਇਹ ਮੈਂ ਤੁਹਾਡਾ ਪ੍ਰੋਨਚਾਰਕ ਮੀਆਂ ਆਸਿਫ ਅਲੀ ਤੇ ਅੱਜ ਮੇਰੇ ਨਾਲ ਦੋ ਬੜੇ ਖਾਸ ਲੋਕ ਆਏ ਹੋਏ ਆ ਤੇ ਕੌਣ ਆਓ ਅਸੀਂ ਜਿਨ੍ਹਾਂ ਨੂੰ ਕੱਲ ਦਾ ਬੜੇ ਦੋਸਤਾਂ ਦੀਆਂ ਕਾਲਾਂ ਆ ਰਹੀਆਂ ਸੀ ਕਿ ਇੱਥੇ ਤੁਹਾਡੇ ਕੋਲ ਬੜੇ ਦੋ ਅਹਿਮ ਬੰਦੇ ਆ ਰਹੇ ਆ ਤੇ ਉਹਨਾਂ ਨੂੰ ਲੱਭ ਕੇ ਇੰਟਰਵਿਊ ਕਰਨਾ ਅੱਲਾ ਲੋ ਸਾਨੂੰ ਗੇਟ ਤੇ ਲੱਭ ਗਏ ਤੇ ਇਹਨਾਂ ਦੇ ਕੋਲੋਂ ਜਾਣਦੇ ਆ ਪਹਿਲੇ ਤੇ ਇਹਨਾਂ ਦਾ ਨਾਮ ਪੁੱਛ ਰਹੇ ਆ ਤੇ ਤਾਰਫ ਆਪ ਹੀ ਕਰਾਉਣ। ਕੀ ਹਾਲ ਚਾਲ ਹੈ ਜੀ? ਜੀ ਬਹੁਤ ਵਧੀਆ ਹੈ। ਕੀ ਨਾਮ ਤੁਹਾਡਾ? ਰਿਪਨਦੀਪ ਸਿੰਘ। ਰਿਪਨਦੀਪ ਸਿੰਘ ਤੁਹਾਡਾ ਕੀ ਨਾਮ? मेरा नाम खुशी है। ਅੱਛਾ ਤੁਸੀਂ ਆਪਣੇ ਜਿਹੜਾ ਟਰੈਵਲਿੰਗ ਵਾਲਾ ਚੈਨਲ ਆ ਉਹਦਾ ਦੱਸੋ ਥੋੜਾ। पंजाबी ट्रैवल कपल। ਪੰਜਾਬੀ ਟਰੈਵਲਰ ਕਪਲ ਬੜਾ ਮਸ਼ਹੂਰ ਹੈ ਔਰ ਇਹ ਹਰ ਪਾਸੇ ਇਹ ਤੁਸੀਂ ਦੇਖ ਲਓ ਕਿ ਕੱਲ ਦੇ ਮੈਨੂੰ ਕੋਈ ਮੇਰਾ ਖਿਆਲ ਹੈ 10-12 ਦੋਸਤਾਂ ਦੇ ਚੜ੍ਹਦੇ ਪੰਜਾਬ ਤੋਂ ਵੀ ਮੈਸੇਜ ਆ ਚੁੱਕੇ ਕਿ ਉਹ ਲੱਭ ਕੇ ਲਾਜ਼ਮੀ ਕਰਨਾ। ਤੇ ਪਹਿਲੀ ਵਾਰੀ ਆਏ ਹੋ ਪਾਕਿਸਤਾਨ? नहीं मैं दूसरी बारी आई। ਤੇ ਤੁਸੀਂ? मैं पहली बार आया। ਇਹ ਕੀ ਗੱਲ ਹੈ ਯਾਰ? पिछली बार वीजा नहीं मिले मैं। ਅੱਛਾ ਤੇ ਤੁਹਾਨੂੰ ਵੀਜ਼ਾ ਮਿਲ ਗਿਆ ਸੀ? हाँ जी हाँ जी। ਤੇ ਵੀਜ਼ਾ ਮਿਲ ਗਿਆ ਕੱਲੀ ਆ ਗਈ ਹੁਣ ਛੱਡ ਕੇ? नहीं आना ही चाहिए सी क्योंकि वीजा ही बड़ी मुश्किल मिल रही। ਅੱਛਾ ਨਹੀਂ ਜੀ ਇੱਥੇ ਸਾਡੇ ਮੀਆਂ ਰਸ਼ੀਦ ਸਾਹਿਬ ਹੁੰਦੇ ਤੇ ਕਦੇ ਵੀ ਇਹਨਾਂ ਨੂੰ ਇਕੱਲੇ ਨਹੀਂ ਸੀ ਜਾਣ ਦੇਣਾ ਸੀ ਤੁਹਾਨੂੰ ਇਕੱਲੇ ਉਹਨਾਂ ਨੇ ਘਰੋਂ। ਉਹ ਫਿਰ ਹਰ ਕਿਸੇ ਦੇ ਆਪਣਾ ਆਪਣਾ ਜੀ ਇਹਨਾਂ ਦਾ ਇਤਬਾਰ ਕਹਿਮਾ ਮੇਰਾ ਥੋੜਾ ਜਿਹਾ ਲੂਜ਼ ਆ ਜੀ ਤੇ ਇਸ ਵਾਸਤੇ ਫਿਰ ਮੈਨੂੰ ਨਹੀਂ ਜਾਣ ਦਿੰਦੇ ਜੀ। ਅੱਛਾ ਹਾਂਜੀ ਤੇ ਕਿਹਦਾ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ, ਵਧੀਆ ਪ੍ਰਬੰਧ ਹੈ ਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਹੈਗਾ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਕੀ ਹੋ ਸਕਦੀ, ਉਹਦੇ ਟਾਈਮ ਅਸੀਂ ਪਹੁੰਚੇ ਇੱਥੇ। ਤੇ ਤੁਸੀਂ ਦੱਸੋ ਜੀ? बहुत वधिया लग रही है जी। सही गल है साडे लिए तो मतलब ਕਿਉਂਕਿ जिवें ਹਰ अरदासां ਪੰਜਾਬ करने ਚ ਹਰ ਬੰਦਾ ਵਸਦਾ ਉਧਰ ਇਹ ਚਾਹੁੰਦਾ ਹੈਗਾ ਕਿ ਅਸੀਂ ਇਸ ਟਾਈਮ ਤੇ ਇਸ ਪਹੁੰਚੀਏ ਜੇ ਵੀਜ਼ੇ ਦੀਆਂ ਬੰਦਸ਼ਾਂ ਨਾ ਹੋਣ, ਹਨਾ, ਤਾਂ ਕਰਕੇ ਸੁਪਨਾ ਤਾਂ ਹਰ ਕਿਸੇ ਦਾ। ਪੰਜਾਬ ਚ ਵੀ ਸੁਲਤਾਨਪੁਰ ਲੋਧੀ ਗਏ ਹੋਏ ਨੇ ਪ੍ਰਕਾਸ਼ ਪੁਰਬ ਲਈ ਤੇ ਮਤਲਬ ਜਿਹੜੇ ਇੱਧਰ ਆਉਂਦੇ ਨੇ ਉਹ ਵੀ ਮਤਲਬ ਕਿਸਮਤ ਵਾਲੇ ਅਸੀਂ ਤਾਂ ਇਹ ਮੰਨਦੇ ਹਾਂ ਨਾ। ਪਿਛਲੀ ਵਾਰੀ ਆਏ ਸੀ ਤੁਸੀਂ ਤੇ ਉਦੋਂ ਕੀ ਦੇਖਿਆ ਸੀ? ਸਾਰਾ ਕੁਝ ਦੇਖੇ। ਮੈਂ ਜਥੇ ਨਾਲ ਆਈ ਸੀ ਜੀ ਉਦੋਂ। ਹੁਣ ਅਸੀਂ ਓਪਨ ਵੀਜ਼ੇ ਤੇ ਆਏ। ਅੱਛਾ ਓਪਨ ਵੀਜ਼ੇ ਤੇ ਆਏ ਹੋ, ਕਿੰਨੇ ਦਿਨਾਂ ਦਾ? ਸਾਡਾ ਮੇਰੇ ਖਿਆਲ ਚ 30 ਦਿਨ ਦੀ ਸਟੇ ਮਿਲੀ ਹੈ ਵੈਸੇ ਸਾਨੂੰ, ਤੇ ਅਸੀਂ ਹਾਂਜੀ 15 ਕੁ ਦਿਨ ਹੋ ਸਕੇ ਤੇ ਵੈਸੇ ਜਥੇ ਨਾਲ 10 ਦਿਨ ਮਿਲਦੇ ਆ, ਅਸੀਂ 5-7 ਦਿਨ ਵੱਧ ਲਾਉਣੇ ਆ ਤੇ ਕੋਸ਼ਿਸ਼ ਕਰਾਂਗੇ ਵੀ ਬਾਬਾ ਬੁੱਲੇ ਸ਼ਾਹੀ ਦੇ ਕਸੂਰ ਤੇ ਜਿੱਥੇ ਜਿੱਥੇ ਦਾ ਪਰਮਿਸ਼ਨ ਹੈ, ਜਿੱਥੇ ਜਿੱਥੇ ਵੀਜ਼ਾ ਉੱਥੇ ਉੱਥੇ ਜਿੰਨੀਆਂ ਪੁਰਾਣੀਆਂ ਚੀਜ਼ਾਂ ਹੈ ਸਾਡੀ ਪੰਜਾਬੀ ਨਾਲ, ਹਨਾ, ਉਹ ਜ਼ਰੂਰ ਅਸੀਂ ਦੇਖ ਕੇ ਜਾਈਏ। ਤੇ ਅਸੀਂ ਆਪਣੇ ਚੈਨਲ ਰਾਹੀਂ ਵੀ ਸਾਰੇ ਜਿੰਨੇ ਸਾਨੂੰ ਦੇਖਦੇ ਆ ਛੱਡਦੇ ਲੈਂਦੇ ਪੰਜਾਬ ਦੇ ਜਾਂ ਹੋਰ ਕੈਨੇਡਾ ਅਮਰੀਕਾ US ਤੋਂ ਬਹੁਤ ਸਾਰੇ ਜਿੱਥੇ ਜਿੱਥੇ ਪੰਜਾਬੀ ਬੈਠੇ ਸਾਰਿਆਂ ਨੂੰ ਜਿੰਨਾ ਕੁ ਕਰ ਸਕਦੇ ਆ, ਜਿਵੇਂ ਬਾਕੀ ਦੇਸ਼ ਦੁਨੀਆ ਅਸੀਂ ਘੁੰਮਦੇ ਆ ਹਰ ਦੇਸ਼ 'ਚ ਜਾਂਦੇ ਆ ਤੇ ਇੱਥੇ ਵੀ ਜਿੰਨਾ ਕੁ ਹੋ ਸਕਦਾ ਦਿਖਾ ਸਕੀਏ। ਤੁਸੀਂ 5-7 ਦਿਨ ਵੱਧ ਨਹੀਂ, ਤੁਸੀਂ ਪੂਰੇ 30 ਦਿਨ ਰਹਿਣਾ ਤੇ ਸਾਡੇ ਕੋਲ ਰਹਿਣਾ। ਕੋਸ਼ਿਸ਼ ਤਾਂ ਕਰਾਂਗੇ ਜੀ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਹੈ ਨਾ, ਪਰ ਸਾਡਾ ਕੁਝ ਹੋਰ ਅੱਗੇ ਦੇ ਟੂਰ ਪਲਾਨ ਹੁੰਦੇ ਤਾਂ ਕਰਕੇ 15 ਕੁ ਦਿਨ ਦਾ ਤਾਂ ਅਸੀਂ ਸਮਾਂ ਕੱਢ ਕੇ ਆਏ ਆ ਇੱਥੇ ਲਈ ਤੇ ਬਾਕੀ ਦੇਖਦੇ ਆ ਕਿਵੇਂ ਪ੍ਰਮਾਤਮਾ ਨੂੰ ਹੈਗਾ। 15 ਦਿਨ ਦਾ ਕੱਢ ਕੇ ਆਏ ਤੇ 15 ਦਿਨ ਤੁਸੀਂ ਰੁਕਣਾ। ਬਿਲਕੁਲ ਜੀ, ਸਾਨੂੰ ਚੜ੍ਹਦੇ ਪੰਜਾਬ ਤੋਂ ਭਾਰਤ ਵੱਲੋਂ ਬਹੁਤ ਸਾਰੀਆਂ ਤੁਹਾਡੇ ਤੇ ਸਾਡੇ ਜਿਹੜੇ ਮੁਸ਼ਤਰਕਾ ਦੋਸਤ ਉਹਨਾਂ ਦੀਆਂ ਕਾਲਾਂ ਆ ਰਹੀਆਂ। ਤੁਸੀਂ ਅਸੀਂ ਕਿਉਂਕਿ ਮੈਂ ਤੇ ਮੀਆਂ ਆਸਿਫ ਸਾਹਿਬ ਅਸੀਂ ਲਾਹੌਰ ਹੀ ਰਹਿੰਦੇ ਆ ਤੇ ਤੁਸੀਂ ਸਾਨੂੰ ਲਾਹੌਰ ਟਾਈਮ ਦੇਣਾ ਤਾਂ ਕਿ ਸਾਡੇ ਜਿਹੜੇ ਦੋਸਤ ਆ ਸਾਡੇ ਤੇ ਗਿਲਾ ਸ਼ਿਕਵਾ ਨਾ ਕਰਨ ਕਿ ਸਾਡੇ ਪ੍ਰਾਹੁਣੇ ਗਏ ਸੀ, ਤੁਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ। ਤੁਸੀਂ ਸਾਨੂੰ ਸਾਂਭ ਸੰਭਾਲ ਦਾ ਮੌਕਾ, ਖਿਦਮਤ ਦਾ ਮੌਕਾ ਸਾਨੂੰ ਤੁਸੀਂ ਜ਼ਰੂਰ ਦੇਣਾ। ਉਹ ਭਾਵੇਂ ਜਿੰਨਾ ਤੁਹਾਡੇ ਕੋਲ ਟਾਈਮ ਹੋਏਗਾ ਅਸੀਂ ਤੁਹਾਨੂੰ ਮਜਬੂਰ ਨਹੀਂ ਕਰਦੇ। ਸਾਨੂੰ ਆਪਣਾ ਜਿਹੜਾ ਲਾਹੌਰ ਤੇ ਸਾਨੂੰ ਤੁਸੀਂ ਰਾਬਤੇ 'ਚ ਰਹਿਣਾ, ਜਦੋਂ ਤੁਸੀਂ ਈਜ਼ੀ ਹੋਵੋ ਸਾਨੂੰ ਅਸੀਂ ਇਨਸ਼ਾਅੱਲਾ ਬੈਠਾਂਗੇ, ਡਿਨਰ ਕਰਾਂਗੇ, ਗੱਪਸ਼ਪ ਲਾਵਾਂਗੇ ਇਨਸ਼ਾਅੱਲਾ ਸਾਰੇ ਨਾਲ। ਸ਼ੋਰ ਕੋਈ ਗੱਲ। ਅੱਛਾ ਤੁਸੀਂ ਦੱਸੋ ਜੀ, ਪਿਛਲੀ ਵਾਰੀ ਤੁਸੀਂ ਜਦੋਂ ਆਏ ਸੀਗੇ ਤੇ ਹੁਣ ਓਪਨ ਤੇ ਆਏ ਹੋ ਤੇ ਹੁਣ ਕੀ ਪਲਾਨ ਕਰਕੇ ਆਏ ਹੋ? ਪਿਛਲੀ ਵਾਰੀ ਕੀ ਰਹਿ ਗਿਆ? ਪਿਛਲੀ ਵਾਰੀ ਮੈਂ ਪਲਾਨ ਕਰਕੇ ਆਈ ਸੀ, ਇਸ ਵਾਰੀ ਇਹ ਪਲਾਨ ਕਰਕੇ ਆਏ ਨੇ। ਪਿਛਲੀ ਵਾਰੀ ਤਾਂ ਇਹ ਸੀ ਨਾ ਕੱਲਾ ਜਿਵੇਂ ਗੁਰਦੁਆਰਾ ਸਾਹਿਬ ਦੇ ਜਿੰਨੇ ਗੁਰਧਾਮ ਹੈ, ਮੰਨ ਲਓ ਇੱਥੇ ਹੋ ਗਿਆ, ਨਨਕਾਣਾ ਸਾਹਿਬ ਹੋ ਗਿਆ, ਸੱਚਾ ਸੌਦਾ ਹੋ ਗਿਆ ਤੇ ਜਾਂ ਪੰਜਾ ਸਾਹਿਬ ਹੋ ਗਿਆ ਤੇ ਉਸ ਤੋਂ ਬਿਨਾਂ ਲਾਹੌਰ ਸੀਗਾ ਤੇ ਇੰਨਾ ਕੀ ਸੀਗਾ, ਮਤਲਬ ਵੀਜ਼ਾ ਜਾਂ ਕਰਤਾਰਪੁਰ ਸਾਹਿਬ ਸੀ। ਇਸ ਵਾਰ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਸੂਰ ਦਾ ਸਾਡਾ ਬੜਾ ਮਨ ਸੀਗਾ, ਜਾਂ ਇੱਥੇ ਕਸੂਰ ਦੇ ਨੇੜੇ ਜਿਹੜੇ ਹੋਰ ਗੁਰਦੁਆਰਾ ਸਾਹਿਬ ਬਹੁਤ ਨੇ, ਗੁਰਦੁਆਰਾ ਨਾਨਕ ਟਿੱਬਾ ਸਾਹਿਬ ਜਿੰਨੇ ਪੁਰਾਣੇ ਸਿੱਖ ਹਿਸਟਰੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਪਏ ਹੈ, ਪਰ ਜਿਵੇਂ ਇਹ ਥੋੜੇ ਜਿਹੇ ਵੱਡੇ ਗੁਰਧਾਮ ਹੈ ਇੱਥੇ, ਜਾਂ ਮੰਨ ਲਓ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਇੱਥੇ ਵਧੀਆ ਕੀਤਾ ਤਾਂ ਕਰਕੇ ਸੰਗਤ ਇੱਥੇ ਜ਼ਿਆਦਾ ਹੁੰਦੀ ਹੈ। ਵੈਸੇ ਸਿੱਖ ਹਿਸਟਰੀ ਦਾ ਜਾਂ ਗੁਰੂ ਸਾਹਿਬ ਦਾ ਟਾਈਮ ਪੀਰੀਅਡ ਹੈ ਤਾਂ ਇੱਧਰ ਹੀ ਜ਼ਿਆਦਾ ਰਹੇਗਾ ਲਾਹੌਰ ਦੇ ਆਲੇ ਦੁਆਲੇ, ਹਨ। ਅਸੀਂ ਕੋਸ਼ਿਸ਼ ਕਰਾਂਗੇ ਵੀ ਉਹੀ ਜਿੰਨਾ ਪੁਰਾਣਾ ਸਿੱਖ ਹਿਸਟਰੀ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਉਹ ਅਸੀਂ ਦੇਖ ਸਕੀਏ, ਜਾਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਚੀਜ਼ਾਂ ਹੈਗੀਆਂ ਸਾਡੀਆਂ, ਹਨ, ਤੇ ਉਹ ਦੇਖ ਸਕੀਏ। ਮੀਆਂ ਜੀ ਤੁਸੀਂ ਵੀ ਕੋਈ ਗੱਲਬਾਤ ਕਰ ਦਿਓ ਜੀ ਭਾਈਜਾਨ। ਤੁਸੀਂ ਤੇ ਬਾਜੀ ਹੁਣੀ ਤੇ ਜਿਹੜੇ ਆ ਭੈਣ ਹੁਣੀ ਤੇ ਦੂਸਰੀ ਵਾਰੀ ਆ ਗਏ, ਤੁਸੀਂ ਪਹਿਲੀ ਵਾਰੀ ਆਏ ਆ ਤੇ ਤੁਹਾਡੀਆਂ ਕੀ ਫੀਲਿੰਗ ਨੇ? ਬਹੁਤ ਵਧੀਆ ਲੱਗ ਰਿਹਾ ਜੀ, ਤੇ ਕਿਉਂਕਿ ਕਿਸਮਤ ਨਾਲ ਟਾਈਮ ਆਉਂਦਾ ਹਰ ਇੱਕ ਦੀ, ਹਨਾ, ਜ਼ਿੰਦਗੀ 'ਚ ਇਹ
ਕਿਉਂਕਿ ਵੀਜ਼ੇ ਦੀਆਂ ਥੋੜ੍ਹੀਆਂ ਜਿਹੀਆਂ ਬੰਦਿਸ਼ਾਂ ਜ਼ਰੂਰ ਹੈ ਤੇ ਬਾਕੀ ਮਨ ਹਰ ਇੱਕ ਦਾ ਹੁੰਦਾ ਵੀ ਅਸੀਂ ਜਾਈਏ, ਪਰ ਕਈ ਵਾਰੀ ਨਹੀਂ ਇਜਾਜ਼ਤ ਮਿਲਦੀ, ਜਿਵੇਂ ਪਿਛਲੀ ਵਾਰ ਮੈਨੂੰ ਨਹੀਂ ਮਿਲੀ, ਮੈਂ ਰਹਿ ਗਿਆ ਸੀ ਤੇ ਇਸ ਵਾਰ ਮਿਲੀ ਅੱਗੇ ਆਉਣ ਦੀ, ਵੀਜ਼ਾ ਮਿਲਿਆ, ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਬਿਲਕੁਲ ਜੀ, ਇਹ ਸਾਡਾ ਜਿਹੜਾ ਪੰਜਾਬ ਹੈ, ਇਹ ਸਾਡੀ ਕੋਈ ਕਿਸਮਤ ਹੀ ਅਸੀਂ ਐਸੀ ਪਾਈ ਹੈ ਕਿ ਬਾਰਡਰ ਸਾਡੇ ਬਹੁਤ ਸਖਤ ਹੈ, ਤੁਹਾਨੂੰ ਤਾਂ ਫਿਰ ਵੀ ਵੀਜ਼ੇ ਮਿਲ ਜਾਂਦੇ ਆ, ਲੇਕਿਨ ਸਾਨੂੰ ਪਾਕਿਸਤਾਨੀਆਂ ਨੂੰ ਬਿਲਕੁਲ ਹੀ ਨਹੀਂ ਮਿਲਦੇ। ਤੁਸੀਂ ਸਾਡੇ ਜਿੰਨੇ ਵੀ ਅਜੀਜ਼ੋ ਕਰਮ ਉਹੀ ਆ ਕੇ ਸਾਨੂੰ ਮਿਲਦੇ ਆ, ਲੇਕਿਨ ਅਸੀਂ ਉੱਥੇ ਮਿਲਣ ਨਹੀਂ ਜਾ ਸਕਦੇ। ਅਸੀਂ ਤੇ ਤੁਸੀਂ ਦੋਵੇਂ ਮਿਲ ਗਏ, ਅਸੀਂ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਜਿਹੜੇ ਬਾਰਡਰ ਆ ਉਹ ਆਪਣੀ ਜਗ੍ਹਾ ਤੇ ਕਾਇਮ ਰਹਿਣ, ਸਾਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ, ਲੇਕਿਨ ਥੋੜੀ ਜਿਹੀ ਨਰਮੀ ਪੈਦਾ ਕਰ ਲਓ। ਜਿਹੜੇ ਲੋਕ ਇੱਕ ਦੂਸਰੇ ਨੂੰ ਮਿਲਣਾ ਚਾਹੁੰਦੇ ਉਹ ਮਿਲਣ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਗਵਰਨਮੈਂਟ ਦੀਆਂ ਪਾਲਿਸੀਜ਼ ਹੈ ਜੀ, ਕੀ ਕਰ ਸਕਦੇ, ਚਾਹੁੰਦਾ ਤਾਂ ਹਰੇਕ ਹੀ ਹੈ, ਲੈਂਦੇ ਪੰਜਾਬ ਦੇ ਵੀ, ਚੜ੍ਹਦੇ ਵੀ ਵੀਜ਼ਾ ਖੁੱਲੇ ਤਾਂ ਅਸੀਂ ਇੱਧਰ ਉੱਧਰ ਮਤਲਬ ਤੁਸੀਂ ਉੱਧਰਲਾ ਪੰਜਾਬ ਦੇਖ ਸਕੋ, ਅਸੀਂ ਇੱਧਰਲਾ ਪੰਜਾਬ ਦੇਖ ਸਕੀਏ, ਪਰ ਗਵਰਨਮੈਂਟ ਦੀਆਂ ਪਾਲਿਸੀਜ਼ ਹੈ ਉਹਨਾਂ 'ਚ ਹੁਣ ਕੁਝ ਕਹਿ ਨਹੀਂ ਸਕਦੇ, ਰਿਕੁਐਸਟ ਹੀ ਕਰ ਸਕਦੇ ਕਿ ਵੱਧ ਤੋਂ ਵੱਧ ਸਾਨੂੰ ਇੱਥੇ ਆਉਣ ਦੀ, ਨਨਕਾਣਾ ਸਾਹਿਬ ਆਉਣ ਦੀ ਖੁੱਲ੍ਹੋਗੇ ਨਾ, ਤੇ ਜਿਵੇਂ 3000 ਦਾ ਪ੍ਰਬੰਧ ਹੁੰਦਾ ਤੇ ਸੰਗਤਾਂ ਦਾ ਜੇ ਜਗ੍ਹਾ ਖੁੱਲ੍ਹਾ ਹੋਵੇ ਹੋਰ ਵੀ ਆ ਸਕਦੀ ਹੈ। ਵੀਜ਼ੇ ਦੀਆਂ ਬੰਦਿਸ਼ਾਂ ਦੋਨੇ ਪਾਸੇ ਹੀ ਹੈ, ਇੱਕ ਪਾਸੇ ਨਹੀਂ ਹੈਗੀ। ਹੋ ਸਕੇ ਪ੍ਰਮਾਤਮਾ ਕਰੇ ਆਉਣ ਵਾਲੇ ਟਾਈਮ 'ਚ ਹੋ ਜੇ ਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਸ਼ਾਇਦ ਨਰਮੀ ਹੋਵੇ, ਖੁੱਲ ਜਾਣ ਵੀਜ਼ੇ। ਜੀ ਬਿਹਤਰੀ ਦੀ ਉਮੀਦ ਰੱਖਣੀ ਚਾਹੀਦੀ ਹੈ, ਕਿਉਂ ਨਹੀਂ? ਜੀ ਬਿਲਕੁਲ। ਬਾਜੀ ਤੁਹਾਡਾ ਦੂਸਰਾ ਚੱਕਰ ਆ, ਤੁਸੀਂ ਪਹਿਲੇ ਵੀ ਹੋ ਕੇ ਗਏ, ਹੁਣ ਦੁਬਾਰਾ ਆਏ ਹੋ, ਤੇ ਕੀ ਫੀਲਿੰਗ ਨੇ ਤੁਹਾਡੀਆਂ? ਤੁਸੀਂ ਇਧਰੋਂ ਜੋ ਚੱਕਰ ਲਾ ਕੇ ਗਏ ਉਹਦੇ ਬਾਰੇ ਲੋਕ ਤੁਹਾਨੂੰ ਪੁੱਛਦੇ ਸੀ ਕਿ ਤੁਸੀਂ ਪਾਕਿਸਤਾਨੋਂ ਹੋ ਕੇ ਤੁਹਾਨੂੰ ਕਿਹੋ ਜਿਹਾ ਲੱਗਾ, ਤੇ ਕੀ ਮੈਸੇਜ ਫਿਰ ਦਿੱਤਾ ਉਹਨਾਂ ਨੂੰ? ਮੈਂ ਕਿਹਾ ਸੀ ਵੀ ਸੇਮ ਹੀ ਆ, ਜਿਵੇਂ ਆਪਾਂ ਸਾਗ ਖਾਂਦੇ ਨੇ ਉਹ ਵੀ ਸਾਗ ਖਾਂਦੇ ਆ, ਜਿੱਦਾਂ ਆਪਣੇ ਆ ਸਾਰਾ ਸੇਮ, ਆਪਾਂ ਪੰਜਾਬੀ ਬੋਲਦੇ ਉਹ ਵੀ ਪੰਜਾਬੀ ਬੋਲਦੇ ਆ, ਸੋ ਮਤਲਬ ਸੇਮ ਹੈ। ਇਹ ਗੱਲ ਨਹੀਂ, ਬਹੁਤ ਸਾਰੇ ਲੋਕ ਨੇ ਕਿਸੇ ਮਨ ਦੇ, ਲੋਕਾਂ ਦੇ ਮਨਾਂ ਦੇ ਵਿੱਚ ਡਰ ਆ, ਲੋਕ ਕਿਸੇ ਡਰ ਤੋਂ ਖੌਫ ਤੋਂ ਹੁੰਦੇ ਨੇ। ਉਹਨਾਂ ਨੇ ਕਿਹਾ ਨਹੀਂ ਕਿ ਕੱਲੀ ਕੁੜੀ ਜਾ ਕੇ ਪੂਰਾ ਪਾਕਿਸਤਾਨ ਘੁੰਮ ਆਈ ਹੈ। ਨਹੀਂ ਕਹਿੰਦੇ ਸੀ, ਬਟ ਮਤਲਬ ਹਾਂ ਪਹਿਲੀ ਵਾਰੀ ਤਾਂ ਮੈਨੂੰ ਵੀ ਡਰ ਲੱਗਦਾ ਸੀ, ਮੈਨੂੰ ਲੱਗਦਾ ਕਿਸੇ ਨੂੰ ਵੀ ਡਰ ਲੱਗ ਸਕਦਾ, ਪਰ ਜਦੋਂ ਮੈਂ ਇੱਥੇ ਆਈ ਤਾਂ ਮਤਲਬ ਸੇਮ ਹੀ ਲੱਗਿਆ, ਮੈਨੂੰ ਨਹੀਂ ਕੋਈ ਡਰ। ਹੁਣ ਤੁਸੀਂ ਇਹ ਦੱਸੋ ਵੀ ਤੁਹਾਡਾ ਡਰ ਲੱਥਾ ਕਿ ਨਹੀਂ? ਨਹੀਂ ਹੁਣ ਤਾਂ ਨਹੀਂ ਹੈਗਾ ਮੈਨੂੰ ਕੋਈ ਡਰ। ਜਿਹੜੇ ਲੋਕ ਡਰਦੇ ਉਹਨਾਂ ਨੂੰ ਕੋਈ ਮੈਸੇਜ ਦੇ ਦਿਓ ਵੀ ਉਹ ਵੀ ਆਪਣਾ ਡਰ ਨਾ ਦੇਣ। ਉਹ ਸਾਡੇ YouTube ਚੈਨਲ ਤੇ ਵੀਡੀਓ ਦੇਖ ਲੈ। ਜਿਹੜਾ ਮੀਡੀਆ ਕਈ ਵਾਰੀ ਰੋਲ ਹੀ ਮੀਡੀਆ ਇਹੋ ਜਿਆਦਾ ਕਰਦਾ ਵੀ ਖਬਰਾਂ ਸੁਣ ਕੇ ਜਾਂ ਹੋਰ ਏਦਾਂ ਰਹਿੰਦਾਗਾ ਵੀ ਨਹੀਂ ਬੰਦੇ ਦੇ ਮਨ 'ਚ, ਜਾਂ ਅਸੀਂ ਕਿਸੇ ਵੀ ਕੰਟਰੀ ਜਾਂਦੇ ਹਾਂ, ਮੰਨ ਲਓ ਅਨਦਰ ਕੰਟਰੀ, ਜਿਵੇਂ ਅਸੀਂ 30-35 ਦੇਸ਼ ਘੁੰਮ ਲਏ ਹਨ, ਉੱਥੇ ਵੀ ਜਦੋਂ ਕਿਸੇ ਪਰਾਈ ਧਰਤੀ ਤੇ ਇੱਕ ਵਾਰੀ ਪਹਿਲੀ ਵਾਰੀ ਜਾਣਾ ਹੁੰਦਾ, ਉਦੋਂ ਐਂ ਲੱਗਦਾ ਹੁੰਦਾ ਕਿਤੇ ਨਾ ਕਿਤੇ ਯਾਰ ਕੋਈ ਪਤਾ ਨਹੀਂ ਕਿਵੇਂ ਦਾ ਮਾਹੌਲ ਹੋ। ਇੱਥੇ ਤਾਂ ਖਾਸ ਕਰਕੇ ਸਾਰੇ ਪੰਜਾਬੀ ਬੋਲਦੇ, ਪੰਜਾਬੀ ਖਾਣਾ ਦਾਣਾ, ਪੰਜਾਬੀ ਪਹਿਰਾਵਾ, ਉਹੀ ਉਧਰ ਜਿਵੇਂ ਦਾ ਉਧਰ ਪੰਜਾਬ ਆ ਉਹੀ ਇੱਧਰ ਪੰਜਾਬ ਆ। ਦੁਨੀਆ ਦੇ ਤੁਸੀਂ 30-35 ਮੁਲਕ ਤੁਸੀਂ ਕਿਹਾ ਘੁੰਮ ਲਏ, ਸਭ ਤੋਂ ਜ਼ਿਆਦਾ ਮੁਹੱਬਤ, ਸਭ ਤੋਂ ਜ਼ਿਆਦਾ ਪਿਆਰ ਕਿਹੜੇ ਮੁਲਕ ਵਿੱਚ ਮਿਲਿਆ? ਸਾਰੇ ਪਾਸੇ ਮਿਲਦਾ ਜੀ, ਜਿੱਥੇ ਜਿੱਥੇ ਜਾਂਦੇ, ਜਿੱਥੇ ਜਿੱਥੇ ਪੰਜਾਬੀ ਵੱਸਦੇ ਆ, ਇੱਥੇ ਤੁਸੀਂ ਪੰਜਾਬੀ ਬੋਲਣ ਵਾਲੇ, ਇੱਥੇ ਵੀ ਬੜਾ ਪਿਆਰ ਹੈ। ਤੇ ਜਿੱਥੇ ਤੇ ਦੱਸ ਅੱਛਾ ਜੀ, ਉੱਥੇ ਤਾਂ ਬੜਾ ਬੋਲਦੇ, ਹੁਣ ਤੁਹਾਨੂੰ ਗੱਲ ਹੈ। ਅਫਰੀਕਾ ਗਏ ਸੀਗੇ ਤੇ ਉੱਥੇ ਵੀ ਪੰਜਾਬੀ ਮਿਲੇ, ਉੱਥੇ ਵੀ ਬੜਾ ਪਿਆਰ ਮਿਲਿਆ। ਤੇ ਜਾਰਜੀਆ ਗਏ, ਹੁਣ ਜਾਰਜੀਆ ਪੰਜਾਬੀ ਵਾਸਤੇ, ਉੱਥੇ ਵੀ ਬੜਾ ਪਿਆਰ, ਜਿੱਥੇ ਜਿੱਥੇ ਵੱਸਦੇ ਆ ਸਾਰੇ ਬਹੁਤ ਪਿਆਰ ਕਰਦੇ। ਬਸ ਦੋਨਾਂ ਪੰਜਾਬਾਂ ਦੇ ਲੋਕਾਂ ਨੂੰ ਇੱਕ ਸਾਂਝਾ ਜਿਹਾ ਮੈਸੇਜ ਦੇ ਦਿਓ, ਮੇਰਾ ਆਖਰੀ ਸਵਾਲ ਹੈ। ਅੱਛਾ ਤਾਂ ਇਹੀ ਹੈ ਮੈਸੇਜ। ਵੈਸੇ ਤਾਂ ਅਸੀਂ ਮੈਸੇਜ ਦੇਣ ਵਾਲੇ ਹੈ ਨਹੀਂ ਵੀ ਪਿਆਰ ਨਾਲ ਰਹਿਣਾ ਚਾਹੀਦਾ, ਪਿਆਰ ਨਾਲ ਉਹ ਮੁਹੱਬਤ ਹੀ ਸਭ ਤੋਂ ਵੱਡੀ ਚੀਜ਼ ਹੈ। ਦੇਖੋ ਜੀ, ਮੈਸੇਜ ਤੁਸੀਂ ਨਹੀਂ ਦੇਣਾ ਤੇ ਫਿਰ ਕੀ ਹੈ? ਤੁਹਾਡੇ ਬਹੁਤ ਸਾਰੇ ਫਾਲੋਅਰ ਨੇ, ਬਹੁਤ ਸਾਰੇ ਲੋਕ ਤੁਹਾਨੂੰ ਫਾਲੋ ਕਰਦੇ ਨੇ, ਤੁਹਾਡੀ ਗੱਲ ਮੰਨਦੇ, ਸੁਣਦੇ ਨੇ, ਤੁਸੀਂ ਤੇ ਮੈਸੇਜ ਦੇਣਾ। ਅਸੀਂ ਤਾਂ ਬਸ ਇਹੀ ਕਹਿੰਦੇ ਰਹਿੰਦੇ ਵੀ ਵੈਸੇ ਲੜਾਈ ਝਗੜੇ ਜਾਂ ਉਹ ਗਵਰਨਮੈਂਟ ਦੀ ਪਾਲਿਸੀ ਜਾਂ ਕੁਝ ਵੀ, ਉਹ ਇਸ਼ੂ ਆਪਣੀ ਜਗ੍ਹਾ, ਵੈਸੇ ਮੋਹ ਮੁਹੱਬਤ ਪਿਆਰ ਦਾ ਸੁਨੇਹਾ ਦੇਣਾ ਚਾਹੀਦਾ। ਜੀ ਬਾਜੀ, ਤੁਸੀਂ ਵੀ ਕੋਈ ਸਾਂਝਾ ਜਿਹਾ ਮੈਸੇਜ ਦੇ ਦਿਓ। ਮੇਰਾ ਵੀ ਸੇਮ ਹੀ ਹੈ, ਮੈਸੇਜ ਤਾਂ ਮਤਲਬ ਵੀ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ।